ਤਿੰਨੇ ਸਸਪੈਂਡ ਕਰੋ। ਬੋਲ ਤੇਰਾ ਨਾਂ ਕੀ ਹੈ? ਇੱਕ ਦਾ ਨਾਂ ਜਸਵੰਤ ਸਿੰਘ ਹੈ ਜੀ, ਐਸਆਈ। ਜਲੰਧਰ ਦੇ ਕਸਬਾ ਫਿਲੌਰ ਦੇ ਹਾਈਟੈਕ ਨਾਕੇ ਵਿੱਚ ਤੈਨਾਤ 3 ਪੁਲਿਸ ਅਧਿਕਾਰੀਆਂ ਨੂੰ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਸਪੈਂਡ ਕਰ ਦਿੱਤਾ ਗਿਆ। ਮਾਮਲਾ ਇਹ ਹੈ ਕਿ ਜਦੋਂ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਫਿਲੌਰ ਵੱਲ ਦੀ ਜਾ ਰਹੇ ਸੀ ਤਾਂ ਹਾਈਟੈਕ ਨਾਕੇ ਤੇ ਕੋਈ ਪੁਲਿਸ ਅਧਿਕਾਰੀ ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਉਹਨਾਂ ਨੇ ਉੱਥੇ ਹੀ ਆਪਣਾ ਕਾਫਲਾ ਰੁਕਵਾਇਆ ਅਤੇ ਨਾਕੇ 'ਚ ਆ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪਾਇਆ ਗਿਆ ਕਿ ਇੱਥੇ ਤੈਨਾਤ ਪੁਲਿਸ ਅਧਿਕਾਰੀ ਆਪਣੀ ਡਿਊਟੀ ਨਹੀਂ ਕਰ ਰਹੇ ਸੀ, ਜਿਸ ਤੋਂ ਬਾਅਦ ਉਹਨਾਂ ਨੇ ਗੁੱਸੇ ਵਿੱਚ ਆ ਕੇ ਸਿੱਧਾ ਡੀਜੀਪੀ ਨੂੰ ਫੋਨ ਕਰ ਦਿੱਤਾ ਅਤੇ ਆਰਡਰ ਦੇ ਦਿੱਤੇ ਕਿ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇ। ਸਸਪੈਂਡ ਹੋਣ ਵਾਲੇ ਪੁਲਿਸ ਅਧਿਕਾਰੀਆਂ ਦੇ ਨਾਮ ਨੇ ਏਐਸਆਈ ਜਸਵੰਤ, ਏਐਸਆਈ ਬਲਵਿੰਦਰ, ਹਵਲਦਾਰ ਗੁਰਜੀਤ ਸਿੰਘ ਨੂੰ ਉਸੇ ਵੇਲੇ ਨੌਕਰੀ ਤੋਂ ਸਸਪੈਂਡ ਕਰ ਦਿੱਤਾ। ਜਿਸ ਤੋਂ ਬਾਅਦ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਿਲੌਰ ਦੇ ਡੀਐਸਪੀ ਹਰਲੀਨ ਸਿੰਘ ਨੇ ਦੱਸਿਆ ਕਿ ਜੋ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਇਹ 3 ਪੁਲਿਸ ਅਧਿਕਾਰੀ ਦੀ ਡਿਊਟੀ 9 ਵਜੇ ਖਤਮ ਹੋ ਗਈ ਸੀ, ਪਰ ਜਦੋਂ ਤੱਕ ਦੂਜੀ ਪਾਰਟੀ ਆ ਕੇ ਉੱਥੋਂ ਆਪਣਾ ਚਾਰਜ ਨਹੀਂ ਸੰਭਾਲਦੀ, ਇਹਨਾਂ ਨੂੰ ਆਪਣੀ ਡਿਊਟੀ ਨਹੀਂ ਛੱਡਣੀ ਚਾਹੀਦੀ ਸੀ, ਜਿਸ ਦੇ ਚੱਲਦਿਆਂ ਫਿਲਹਾਲ ਜੋ ਆਦੇਸ਼ ਆਏ ਨੇ ਉਸ ਦੇ ਆਦੇਸ਼ਾਂ ਦੇ ਚੱਲਦਿਆਂ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਸੰਬੰਧੀ ਸਸਪੈਂਡ ਹੋਏ ਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਸ਼ੂਗਰ ਦਾ ਮਰੀਜ਼ ਹੈ ਅਤੇ ਉਹ ਉੱਥੇ ਹੀ ਡਿਊਟੀ ਤੇ ਤੈਨਾਤ ਸੀ ਅਤੇ ਉਸ ਦੀ ਡਿਊਟੀ ਵੀ ਖਤਮ ਹੋ ਗਈ ਸੀ ਅਤੇ ਉਹ ਪਿਸ਼ਾਬ ਕਰਨ ਲਈ ਗਿਆ ਸੀ ਕਿ ਪਿੱਛੋਂ ਅਚਾਨਕ ਹੀ ਡਿਪਟੀ ਸੀਐਮ ਜੀ ਦਾ ਕਾਫਲਾ ਆ ਗਿਆ ਅਤੇ ਉਹ ਉਸੇ ਵੇਲੇ ਤੁਰੰਤ ਭੱਜ ਕੇ ਡਿਊਟੀ ਤੇ ਆ ਰਿਹਾ ਸੀ। ਉਸਨੇ ਕਿਹਾ ਕਿ ਉਹ ਲਗਾਤਾਰ ਡਿਊਟੀ ਦੇ ਰਹੇ ਨੇ ਅਤੇ ਉਹਨਾਂ ਦੀ ਇਸ ਵਿੱਚ ਕੋਈ ਵੀ ਗਲਤੀ ਨਹੀਂ ਹੈ। ਸੀਗੇ ਕੀ ਘਟਨਾ ਇੱਥੇ ਵਾਪਰੀ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰਿਆਂ ਨੂੰ, ਪੱਤਰਕਾਰਾਂ ਨੂੰ ਤੇ ਸਾਰਿਆਂ ਨੂੰ। ਸਾਡਾ ਇੱਥੇ ਹਾਈਟੈਕ ਨਾਕਾ ਹੈ ਜੀ। ਅਸੀਂ 4 ਮੁਲਾਜ਼ਮ ਆ ਜਿਹੜੇ ਅੱਜ ਇੱਕ ਸ਼ਿਫਟ ਤੇ ਆਉਂਦੇ ਆ ਤੇ 4 ਮੁਲਾਜ਼ਮ ਦੂਜੀ ਸ਼ਿਫਟ 'ਚ ਆਉਂਦੇ ਆ। ਅੱਜ ਮੇਰੀ ਸ਼ਿਫਟ ਦੀ ਡਿਊਟੀ ਸੀਗੀ ਤੇ ਮੈਂ ਆਪਣੇ ਟਾਈਮ ਨਾਲ ਇੱਥੇ ਪਹੁੰਚ ਗਿਆ ਸੀਗਾ। ਸੈਕਿੰਡ ਮੇਰੇ ਨਾਲ ਰਜਿੰਦਰ ਸਿੰਘ ਏਐਸਆਈ ਆ, ਉਹਦੀ ਕੋਰਟ ਵਿੱਚ ਪੇਸ਼ੀ ਸੀਗੀ, ਅੱਜ ਉਹਦੀ ਸ਼ਹਾਦਤ ਸੀਗੀ, ਉਹ ਸ਼ਹਾਦਤ ਗਿਆ। ਇੱਕ ਮੁੰਡਾ ਏਐਸਆਈ ਹੈਗਾ ਆ, ਉਹ ਛੁੱਟੀ ਤੇ ਆ ਤੇ ਇੱਕ ਸਿਟੀ ਹੈ ਸਾਡੇ ਨਾਲ ਮਨਪ੍ਰੀਤ ਸਿੰਘ, ਉਹਦੀ ਐਸਐਸਪੀ ਸਾਹਿਬ ਦੇ ਹੁਕਮਾਂ ਨਾਲ ਪੁਲਿਸ ਲਾਈਨ ਦੇ ਵਿੱਚ ਡਿਊਟੀ ਲੱਗੀ ਹੈ ਤੇ ਮੈਂ ਇਕੱਲਾ ਸੀਗਾ। ਤੇ ਮੈਂ ਸ਼ੂਗਰ ਦਾ ਪੇਸ਼ੈਂਟ ਹਾਂ ਜੀ ਤੇ ਮੈਨੂੰ 56ਵਾਂ ਸਾਲ ਚੱਲ ਰਿਹਾ, 56 ਸਾਲ ਦੀ ਮੇਰੀ ਉਮਰ ਹੋ ਚੱਲੀ ਹੈ। ਮੈਂ ਸ਼ੂਗਰ ਦਾ ਪੇਸ਼ੈਂਟ ਹਾਂ। ਜਦੋਂ ਮੰਤਰੀ ਸਾਹਿਬ ਆਏ ਨੇ ਮੈਂ ਵਾਸ਼ਰੂਮ ਗਿਆ ਸੀਗਾ, ਇਹਨਾਂ ਦੀ ਗੱਡੀ ਰੁਕਦੀ ਵੇਖ ਕੇ ਮੈਂ ਵਾਸ਼ਰੂਮ ਵਿੱਚ ਛੱਡ ਕੇ ਤੇ ਬਾਹਰ ਆ ਗਿਆ। ਜਿਹੜੀ ਸ਼ਿਫਟ ਵਾਲੇ ਏਐਸਆਈ ਸਾਹਿਬ ਉਤਰੇ ਸੀ ਉਹ ਆਪਣੀ ਗੱਡੀ ਦਾ ਸ਼ੀਸ਼ਾ ਸਾਫ਼ ਕਰ ਰਹੇ ਸੀ ਜਾਣ ਵਾਸਤੇ। ਇੰਨੇ 'ਚ ਉਹਨੂੰ ਮੰਤਰੀ ਸਾਹਿਬ ਨੇ ਗੱਡੀ ਰੋਕ ਲਈ ਤਾਂ ਉਹਨਾਂ ਨੇ ਆ ਕੇ ਪੁੱਛਿਆ ਵੀ ਕੀ ਨਾਕਾ ਖਾਲੀ ਪਿਆ, ਗੱਡੀ ਮਤਲਬ ਕੋਈ ਹੈ ਨਹੀਂ। ਉਹ ਏਐਸਆਈ ਸਾਹਿਬ ਕੋਲ ਆ ਗਏ, ਇਹਨਾਂ ਦੇ ਗੱਡੀ 'ਚ ਉਤਰਨ ਤੋਂ ਪਹਿਲਾਂ ਇਹਨਾਂ ਦੇ ਕੋਲ ਆ ਗਏ ਸੀ ਤੇ ਮੈਂ ਵੀ ਇਹਨਾਂ ਦੀ ਆ ਕੇ ਰਿਸਪੈਕਟ ਕੀਤੀ, ਸਲੂਟ ਮਾਰਿਆ, ਇਹਨਾਂ ਨੂੰ ਦੱਸਿਆ ਆਪਣਾ ਪੱਖ। ਮੈਂ ਸਰ ਵੀ ਮੈਂ ਡਿਊਟੀ ਚੜ੍ਹਿਆ ਆ, ਇਹ ਉਤਰੇ ਆ। 24 ਘੰਟੇ ਦੀ ਸ਼ਿਫਟ ਲਾਉਂਦੇ ਆ ਅਸੀਂ, ਇਹ 24 ਘੰਟੇ ਕਰਕੇ ਹੁਣ ਇਹ ਚੱਲੇ ਆ ਤੇ ਮੈਂ ਅਗਲੇ 24 ਘੰਟਿਆਂ ਦੇ ਵਿੱਚ ਮੇਰੇ ਨਾਲ ਜਿਹੜਾ ਕੋਰਟ ਤੋਂ ਬਾਅਦ 'ਚ ਮੁੰਡੇ ਨੇ ਦੂਜੇ ਨੇ ਆ ਜਾਣਾ। ਇੱਕ ਮੁੰਡਾ ਛੁੱਟੀ 'ਤੇ ਹੈ, ਇੱਕ ਡਿਊਟੀ 'ਤੇ ਹੈ। ਉਹ ਸਾਰਾ ਅਸੀਂ ਪੱਖ ਰੱਖਿਆ। ਮੁੜ ਕੇ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਲਾ ਕੇ ਫੋਨ ਤੇ ਕਹਿੰਦੇ ਜੀ ਇਹਨਾਂ ਨੂੰ ਸਸਪੈਂਡ ਕਰ ਦਿਓ। ਅੱਛਾ, ਇੰਨੀ ਗੱਲ ਹੋਈ। ਯਾਨੀ ਕਿ ਤੁਸੀਂ ਤੁਹਾਡਾ ਕੋਈ ਕਸੂਰ ਨਹੀਂ, ਤੁਸੀਂ ਡਿਊਟੀ ਦੇ ਉੱਪਰ ਨਹੀਂ ਸਰ, ਅਸੀਂ ਡਿਊਟੀ 'ਤੇ ਹਾਂ। ਯਾਨੀ ਕਿ ਮੁਲਾਜ਼ਮ ਜਿਹੜਾ ਇੱਕ ਮੁਲਾਜ਼ਮ ਜਿਹੜਾ ਤੁਸੀਂ ਸ਼ਹਾਦਤ ਤੇ ਗਿਆ, ਇੱਕ ਮੁਲਾਜ਼ਮ ਜਿਹੜਾ ਛੁੱਟੀ ਤੇ ਆ, ਚੌਥੇ ਮੁਲਾਜ਼ਮ ਦੀ ਡਿਊਟੀ ਐਸਐਸਪੀ ਸਾਹਿਬ ਨੇ ਵੀ ਉੱਥੇ ਲਗਾ ਦਿੱਤੀ ਪੁਲਿਸ ਲਾਈਨ 'ਚ। ਇਹਦੇ ਵਿੱਚ ਤੁਹਾਡਾ ਕੀ ਕਸੂਰ ਹੈ? ਸਾਡਾ ਕਸੂਰ ਇਹ ਹੈ ਜੀ, ਅਸੀਂ ਹਾਜ਼ਰ ਖੜ੍ਹੇ। ਅਸਲੇ ਦਾ ਪੁੱਛਿਆ, ਅਸਲਾ ਮੇਰੇ ਕੋਲ ਹੈਗਾ, ਠੀਕ ਹੈ ਜੀ। ਤੇ ਬਾਕੀ ਹੋਰ ਕੋਈ ਗਲਤੀ ਕੋਈ ਨਹੀਂ ਵਰਦੀ ਸਾਡੀ ਪਾਈ ਹੈ। ਡਿਊਟੀ 'ਤੇ ਖੜ੍ਹੇ ਆ ਤੇ ਸ਼ੂਗਰ ਦੇ ਪੇਸ਼ੈਂਟ ਚਲੋ ਵਾਸ਼ਰੂਮ ਤੇ ਮਾੜਾ ਮੋਟਾ ਜਾਣਾ ਪੈਂਦਾ। ਮੈਂ ਸਗੋਂ ਉਹ ਵੀ ਜਦੋਂ ਗੱਡੀ ਰੁਕੀ ਮੈਂ ਉਹ ਵੀ ਛੱਡ ਕੇ ਆ ਗਿਆ। ਤੁਸੀਂ ਕੀ ਮੰਗ ਕਰਦੇ ਆ ਕਿ ਜਿਹੜੀ ਤੁਹਾਡੀ ਜਿਹੜਾ ਤੁਹਾਨੂੰ ਕਹਿ ਕੇ ਕਿ ਸਸਪੈਂਡ ਕਰਨ? ਦੇਖੋ ਜੀ, ਇਨਸਾਫ ਹੋਣਾ ਚਾਹੀਦਾ। ਧੱਕਾ ਹੁੰਦਾ ਵੀ ਇਹ ਦੇਖੋ 24 ਘੰਟੇ ਪਹਿਲਾਂ ਤੇ ਦੇਖੋ ਬਜ਼ੁਰਗ ਆ ਅਸੀਂ, ਹੁਣ ਪੈਨਸ਼ਨ ਦੇ ਨੇੜੇ ਆ, ਹਾਰਟ ਦੇ ਮਰੀਜ਼ ਆ, ਠੀਕ ਹੈ ਜੀ, ਸ਼ੂਗਰ ਦੇ ਪੇਸ਼ੈਂਟ ਆ, ਦਵਾਈਆਂ ਖਾਂਦੇ ਆ। ਤੇ ਪਹਿਲਾਂ ਤਾਂ ਇੰਨੀ ਹਾਰਡ ਡਿਊਟੀ ਆ ਸਾਡੀ, ਉਹਦੇ ਉੱਤੋਂ ਆ ਸਾਡੇ ਉੱਤੇ ਹੋਰ ਜਿਹੜਾ ਜੀ ਬੋਝ ਪਾ ਦਿੱਤਾ ਵੀ ਤੁਹਾਨੂੰ ਸਸਪੈਂਡ ਕਰ ਦਿੱਤਾ। ਕਿਹੜੀ ਗੱਲੋਂ? ਦੇਖੋ ਮੈਂ ਹਾਜ਼ਰ ਖੜਾ, ਫਿਰ ਕਿਹੜੀ ਗੱਲੋਂ ਸਸਪੈਂਡ ਹੈ ਜੀ? ਮੈਨੂੰ ਤਾਂ ਇਹ ਨਹੀਂ ਸਮਝ ਆਈ। ਥੈਂਕ ਯੂ ਸਰ, ਅੱਜ ਇੱਕ ਡਿਪਟੀ ਸੀਐਮ ਸਾਹਿਬ ਵੱਲੋਂ ਕਾਰਵਾਈ ਕੀਤੀ ਗਈ ਹੈ ਹਾਈਟੈਕ ਨਾਕੇ ਨੂੰ ਲੈ ਕੇ, ਕੀ ਮਾਮਲਾ ਹੈ ਸਾਰਾ? ਇਹ ਅੱਜ ਡਿਪਟੀ ਸਾਹਿਬ ਸੀਐਮ ਸਾਹਿਬ ਨੇ ਵੀ ਅੱਜ ਜਿਹੜੀ ਹੈਗੀ ਆ ਚੈਕਿੰਗ ਕੀਤੀ। ਉਸ ਤੋਂ ਬਾਅਦ ਮੈਂ ਵੀ ਗਿਆ ਤੇ ਜਾ ਕੇ ਮੈਂ ਵੀ ਦੇਖਿਆ ਕਿ ਜਿਹੜੇ ਇਹ ਸਾਡੇ ਏਐਸਆਈ ਬਲਵਿੰਦਰ ਸਿੰਘ, ਏਐਸਆਈ ਜਸਵੰਤ ਸਿੰਘ ਤੇ ਹੌਲਦਾਰ ਜਿਹੜਾ ਗੁਰਜੀਤ ਸਿੰਘ ਇਹ ਜਿਹੜੇ ਸੀਗੇ ਇਹ ਡਿਊਟੀ 'ਤੇ ਜਿਹੜੇ ਹੈਗੇ ਦਰੁਸਤ ਨਹੀਂ ਪਾਏ ਗਏ, ਜਿਸ ਕਰਕੇ ਇਹਨਾਂ ਨੂੰ
ਵਾਰ-ਵਾਰ ਅੱਗੇ ਵੀ ਕਈ ਵਾਰੀ ਜਿਹੜੀਆਂ ਹੈਗੀਆਂ ਇਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਵੀ ਮੁਸਤੈਦੀ ਨਾਲ ਜਿਹੜਾ ਹੈਗਾ ਨਾਕੇ ਦੀ ਡਿਊਟੀ ਕਰਨੀ ਆ, ਪਰ ਇਹ ਅੱਜ ਫਿਰ ਇਸ ਤਰ੍ਹਾਂ ਹੀ ਢਿੱਲੀ ਡਿਊਟੀ ਕਰ ਰਹੇ ਸੀ, ਜਿਹਨਾਂ ਨਾਲ ਤਿੰਨਾਂ ਨੂੰ ਸਸਪੈਂਡ ਕਰਤਾ। ਜਿੰਨਾ ਚਿਰ ਅੱਗੇ ਸ਼ਿਫਟ ਨਹੀਂ ਹੁੰਦੀ ਉਹਨਾਂ ਚਿਰ ਇਹਨਾਂ ਦੀ ਡਿਊਟੀ ਤਾਂ ਬਣਦੀ ਹੈ ਨਾ, ਨਾਕਾ ਛੱਡ ਕੇ ਤਾਂ ਨਹੀਂ ਨਾ ਜਾ ਸਕਦੇ। ਨਕੋਦਰ ਤੋਂ ਪੁਨੀਤ ਅਰੋੜਾ, ਇੰਡੋਸ ਟੀਵੀ, ਆਸਟ੍ਰੇਲੀਆ।